ਇਹ ਹਮੇਸ਼ਾ ਮੁਜ਼ਾਕਰਾ ਰੱਖਦੇ ਨੇ ਔਰ ਬੜੀਆਂ ਸੋਹਣੀਆਂ ਗੱਲਾਂ ਇੱਥੇ ਸੁਣਨ ਨੂੰ ਮਿਲਦੀਆਂ ਨੇ ਔਰ ਮੇਰੇ ਵਾਸਤੇ ਮਾਣ ਦੀ ਗੱਲ ਹੈ ਕਿ ਇਹਨਾਂ ਨੇ ਮੈਨੂੰ ਸੱਦਿਆ ਔਰ ਇਸ ਮੁਜ਼ਾਕਰੇ ਦਾ ਹਿੱਸਾ ਬਣਾਇਆ। ਇਹਦੇ ਨਾਲ ਹੀ ਜਿੱਥੇ ਅਸੀਂ ਬੈਠੇ ਹਾਂ ਅਕਾਦਮੀ ਅਦਬੀਆਤ, ਇਹਨਾਂ ਦਾ ਵੀ ਸ਼ੁਕਰੀਆ ਕਿ ਸਾਨੂੰ ਇੱਥੇ ਇਹ ਸਹੂਲਤ ਦਿੰਦੇ ਨੇ ਗੱਲਬਾਤ ਕਰਨ ਦੀ। ਅਤੇ ਮੇਰੀ ਜਿਹੜੀ ਗੱਲਬਾਤ ਦਾ ਸਿਰਨਾਵਾ ਹੈ ਉਹ ਹੈ ਰਿਆਸਤੀ ਪਾਲਿਸੀ, ਟੈਕਨੋਲੋਜੀ ਅਤੇ ਪੰਜਾਬੀ। ਮੈਂ ਇਹ ਸਮਝਦਾ ਜ਼ਾਤੀ ਤੌਰ 'ਤੇ ਕਿ ਅੱਜ ਦੁਨੀਆ ਦੇ ਵਿੱਚ ਜਿਹੜੀਆਂ ਜ਼ਬਾਨਾਂ ਟੈਕਨੋਲੋਜੀ ਦੇ ਵਿੱਚ ਪਿੱਛੇ ਨੇ ਉਹਦੀ ਵਜ੍ਹਾ ਸਿਰਫ ਅਤੇ ਸਿਰਫ ਰਿਆਸਤੀ ਪਾਲਿਸੀ ਹੈ। ਮੈਨੂੰ ਇਹ ਨਜ਼ਰ ਆਉਂਦਾ ਉਹ ਇਸ ਤਰ੍ਹਾਂ ਕਿ ਤੁਸੀਂ ਵੇਖੋ ਕਿ ਅੰਗਰੇਜ਼ਾਂ ਨੇ ਬੰਗਾਲ ਦੇ ਵਿੱਚ ਬੰਗਾਲੀ ਲਾਗੂ ਕਰ ਦਿੱਤੀ, ਠੀਕ ਹੈ। ਹੁਣ ਉੱਥੇ ਦਾ ਬੰਗਾਲ ਦਾ ਮੁਸਲਮਾਨ ਜਾਂ ਗੈਰ ਮੁਸਲਿਮ ਉਹ ਬੰਗਾਲੀ ਲਿਖ ਰਿਹਾ, ਪੜ੍ਹ ਰਿਹਾ ਸਕੂਲਾਂ ਦੇ ਵਿੱਚ ਇੱਕੋ ਲਿਪੀ ਦੇ ਵਿੱਚ। ਜੇ ਅਸੀਂ ਗੁਜਰਾਤ ਦੀ ਗੱਲ ਕਰੀਏ ਤਾਂ ਉੱਥੇ ਗੁਜਰਾਤ ਦਾ ਮੁਸਲਮਾਨ ਹੋਏ ਜਾਂ ਗੈਰ ਮੁਸਲਿਮ ਹੋਏ ਉਹ ਗੁਜਰਾਤੀ ਨੂੰ ਇੱਕੋ ਹੀ ਸਕ੍ਰਿਪਟ ਲਿਪੀ ਦੇ ਵਿੱਚ ਲਿਖ ਪੜ੍ਹ ਰਿਹਾ। ਤਾਮਿਲਨਾਡੂ, ਹਰ ਰਿਆਸਤ। ਲੇਕਿਨ ਜਿਹੜੀ ਪਾਲਿਸੀ ਪੰਜਾਬ ਵਾਸਤੇ ਬਣੀ ਉਹ ਐਸੀ ਗੁੰਮਰਾਹ ਕੁਨ ਪਾਲਿਸੀ ਸੀ ਜਿਹਨੇ ਸਾਨੂੰ ਵੰਡ ਦਿੱਤਾ ਇਸ ਪੂਰੇ ਖਿੱਤੇ ਨੂੰ। ਯਾਨੀ ਦਿੱਲੀ ਤੋਂ ਲੈ ਕੇ ਕਾਬੁਲ ਤੱਕ ਦਾ ਜਿਹੜਾ ਸਾਡਾ ਇਲਾਕਾ ਹੈ ਇਹਨੂੰ ਵੰਡ ਦਿੱਤਾ ਗਿਆ ਮਜ਼ਹਬੀ ਬੁਨਿਆਦ ਦੇ ਉੱਤੇ ਔਰ ਲਿਪੀਆਂ ਨੂੰ ਜੋੜ ਦਿੱਤਾ ਗਿਆ ਮਜ਼ਹਬ ਦੇ ਨਾਲ। ਹੁਣ ਇੱਥੋਂ ਹੀ ਸਾਡੀ ਵੰਡ ਸ਼ੁਰੂ ਹੁੰਦੀ ਹੈ। ਫਿਰ ਪੰਜਾਬੀ ਨੂੰ ਬਿਲਕੁਲ ਹੀ ਬਾਹਰ ਕਰ ਦਿੱਤਾ ਗਿਆ ਤਾਲੀਮੀ ਨਿਜ਼ਾਮ 'ਚੋਂ, ਤਾਲੀਮੀ ਨਿਸਾਬ 'ਚੋਂ। ਅੰਗਰੇਜ਼ਾਂ ਤੋਂ ਪਹਿਲੇ ਸਾਨੂੰ ਇਹ ਪਤਾ ਲੱਗਦਾ ਹੈ ਔਰ ਇਹ ਲਾਈਟਰ ਨੇ ਲਿਖਿਆ ਕਿ ਪੂਰੇ ਪੰਜਾਬ ਦੀ ਜਿਹੜੀ ਸ਼ਰਹ ਖਾਨਗੀ ਸੀ ਉਹ ਸੀ 78% ਪੂਰੇ ਪੰਜਾਬ ਦੀ ਔਰ ਸਿਰਫ ਲਾਹੌਰ ਸ਼ਹਿਰ ਦੀ 87% ਸੀ। ਔਰ ਉਹ ਲਿਖਦਾ ਹੈ ਕਿ ਇੰਗਲੈਂਡ ਨਾਲੋਂ ਵੀ ਜ਼ਿਆਦਾ ਹੈ। ਯਾਨੀ ਪੰਜਾਬ ਪੜ੍ਹਿਆ ਲਿਖਿਆ ਸੀ ਫਾਰਸੀ ਔਰ ਪੰਜਾਬੀ ਪੜ੍ਹਨ ਦੀ ਵਜ੍ਹਾ ਤੋਂ। ਪੰਜਾਬੀ ਦੇ ਵਿੱਚ ਸਾਨੂੰ ਹਰ ਤਰ੍ਹਾਂ ਦੀਆਂ ਕਿਤਾਬਾਂ ਮਿਲਦੀਆਂ ਸਨ, ਖ਼ਾਸ ਤੌਰ 'ਤੇ ਫਿਕਾ ਦੀਆਂ ਕਿਤਾਬਾਂ, ਮਜ਼ਹਬ ਦੀਆਂ ਕਿਤਾਬਾਂ ਮਿਲਦੀਆਂ ਸਨ ਔਰ ਆਮ ਪੜ੍ਹਾਈ ਲਿਖਾਈ ਹਰ ਥਾਂ 'ਤੇ ਹੁੰਦੀ ਸੀ ਮਦਰਸੇ ਲੈਵਲ 'ਤੇ। ਹੁਣ ਕੀ ਹੋਇਆ ਕਿ ਉਹ ਪੰਜਾਬੀ ਬਾਹਰ ਹੋ ਗਈ। ਬਾਹਰ ਹੋਈ ਇਹਦਾ ਮਤਲਬ ਹੈ ਕਿ ਉਹਦਾ ਨਾ ਕੋਈ ਸਟੈਂਡਰਡਾਈਜ਼ ਸਕ੍ਰਿਪਟ ਬਣਿਆ ਜਿਵੇਂ ਕਿ ਅਸੀਂ ਦੇਖਿਆ ਕਿ ਬਾਕੀ ਜ਼ਬਾਨਾਂ ਦਾ ਹੈ। ਬੰਗਾਲੀ ਹੋ ਗਈ, ਗੁਜਰਾਤੀ ਹੋ ਗਈ ਜਾਂ ਬਾਕੀ ਹੋ ਗਈਆਂ ਪੂਰੇ ਇਸ ਖਿੱਤੇ ਦੀਆਂ। ਦੂਜੇ ਪਾਸੇ ਅਸੀਂ ਵੇਖਦੇ ਹਾਂ ਕਿ ਸਾਡੇ ਨਾਲ ਦੀਆਂ ਜਿਹੜੀਆਂ ਬੋਲੀਆਂ ਨੇ, ਸਿੰਧੀ ਹੈ, ਸਿੰਧੀ ਦਾ ਅੰਗਰੇਜ਼ਾਂ ਨੇ ਸਕ੍ਰਿਪਟ ਬਣਾਇਆ 1850 ਦੇ ਨੇੜੇ ਤੇੜੇ, ਉਹਨੂੰ ਲਾਗੂ ਕੀਤਾ। ਉਸ ਲਾਗੂ ਕਰਨ ਦੀ ਪਾਲਿਸੀ ਦੇ ਨਤੀਜੇ ਦੇ ਵਿੱਚ ਉੱਥੇ ਮੁਸਲਮਾਨ ਔਰ ਗੈਰ ਮੁਸਲਿਮ ਸਿੰਧੀਆਂ ਨੂੰ ਇਹ ਸਕ੍ਰਿਪਟ ਜਿਹੜਾ ਸੀ ਇਹ ਪੜ੍ਹਨਾ ਪਿਆ ਸਕੂਲਾਂ ਕਾਲਜਾਂ ਦੇ ਵਿੱਚ। ਉਹ ਇਸ ਸਕ੍ਰਿਪਟ ਦੇ ਆਦੀ ਹੋਏ। ਫਿਰ 47 ਦੇ ਵਿੱਚ ਜਿਹੜਾ ਨਾਨ ਮੁਸਲਿਮ ਜਿਹੜਾ ਸਿੰਧੀ ਸੀ ਉਹ ਉੱਧਰ ਚਲਾ ਗਿਆ। ਉਸਨੇ ਅੱਜ ਵੀ ਇਸੇ ਸਕ੍ਰਿਪਟ ਨੂੰ ਆਪਣਾ ਲਿਖਣਾ ਪੜ੍ਹਨਾ ਵਾਸਤੇ ਜ਼ਰੂਰੀ ਸਮਝਿਆ ਹੋਇਆ ਤਾਂ ਕਿ ਸਾਂਝ ਬਣੀ ਰਹੇ। ਅਤੇ ਹੁਣ ਤੱਕ ਸਾਡੀ ਕੋਈ ਲਿਖਤੀ ਸਾਂਝ ਨਹੀਂ ਬਣ ਸਕੀ, ਅਸੀਂ ਇਕੱਠੇ ਨਹੀਂ ਹੋ ਸਕੇ। ਸਾਡਾ ਇੱਕ ਹਿੱਸਾ ਜਿਹੜਾ ਉਹ ਦੇਵਨਾਗਰੀ ਵਰਤਦਾ ਹੈ ਜੰਮੂ ਦੇ ਇਲਾਕੇ ਦੇ ਵਿੱਚ, ਅਸੀਂ ਸ਼ਾਹਮੁਖੀ ਵਰਤਦੇ ਹਾਂ। ਲੇਕਿਨ ਅਸੀਂ ਆਪਣੇ ਵੱਖਰੇ ਵੱਖਰੇ ਜਿਹੜੇ ਅੱਖਰ ਨੇ ਉਸ ਘਾਟ ਨੂੰ ਪੂਰਾ ਕਰਨ ਵਾਸਤੇ ਅਸੀਂ ਖੜ੍ਹੇ ਨੇ, ਲੇਕਿਨ ਅਸੀਂ ਕਦੀ ਬਹਿ ਕੇ ਮੁਤਫਿਕ ਨਹੀਂ ਹੋਏ। ਸਾਡੇ ਮੁਕਾਬਲੇ ਦੇ ਵਿੱਚ ਜਿਹੜੇ ਪਸ਼ਤੋ ਵਾਲੇ ਨੇ ਉਹ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪਸ਼ਤੋ ਦਾ ਜਿਹੜਾ ਲਿਪੀ ਸੀ ਉਹਦੇ ਵਿੱਚ ਬਾਕੀ ਸਾਰੇ ਉਹਨਾਂ ਨੇ ਮਸਲੇ ਹੱਲ ਕਰ ਲਏ। ਉਹਨਾਂ ਦਾ ਇੱਕ ਮਸਲਾ ਹਾਲੇ ਵੀ ਪਿਆ ਵੱਡੀ ਏ ਦਾ ਮਸਲਾ, ਕਿਉਂਕਿ ਅਫਗਾਨਿਸਤਾਨ ਦੀ ਪਸ਼ਤੋ ਦੇ ਵਿੱਚ ਵੱਡੀ ਏ ਇਸਤੇਮਾਲ ਨਹੀਂ ਹੁੰਦੀ, ਸਾਡੇ ਪਾਸੇ ਹੁੰਦੀ ਹੈ। ਲੇਕਿਨ ਇਸ ਦੇ ਬਾਵਜੂਦ ਉਹਨਾਂ ਦੀ ਲਿਪੀ ਸਾਂਝੀ ਹੈ, ਉਹ ਲਿਖ ਪੜ੍ਹ ਸਕਦੇ ਨੇ। ਸਾਡਾ ਮਸਲਾ ਹੈ ਕਿ ਅਸੀਂ ਕਰੋੜਾਂ ਦੀ ਆਬਾਦੀ ਹੈ ਪੰਜਾਬ, ਲੇਕਿਨ ਅਸੀਂ ਜਿਹੜਾ ਹੈ ਨਾ ਸਿਰਫ ਰਿਆਸਤੀ ਪਾਲਿਸੀ ਦੇ ਵਜ੍ਹਾ ਤੋਂ ਸਾਡੀ ਬੋਲੀ ਪਿੱਛੇ ਹੈ। ਪਿੱਛੇ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਸਟੈਂਡਰਡਾਈਜ਼ ਨਹੀਂ ਕੀਤਾ, ਸਕ੍ਰਿਪਟ ਲਿਖਣਾ ਪੜ੍ਹਨਾ ਆਮ ਨਹੀਂ ਹੋਇਆ ਅਤੇ ਉਹ ਟੈਕਨੋਲੋਜੀ ਦੇ ਵਿੱਚ ਵੀ ਪਿੱਛੇ ਰਹਿ ਗਿਆ। ਹੁਣ ਇਸ ਦੀ ਜ਼ਰੂਰਤ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਕੀ ਕੀਤਾ ਹੈ, ਆਪਣੀ ਯੂਨੀਵਰਸਿਟੀ ਵੱਲੋਂ ਅਸੀਂ ਹਾਇਰ ਐਜੂਕੇਸ਼ਨ ਕਮਿਸ਼ਨ ਨੂੰ ਇੱਕ ਪ੍ਰਪੋਜ਼ਲ ਸਬਮਿਟ ਕੀਤਾ ਪਿਛਲੇ ਸਾਲ। ਅਸੀਂ ਇਹ ਕਿਹਾ ਕਿ ਪੰਜਾਬੀ ਵਿੱਚ ਜਿਹੜਾ ਡਿਜੀਟਲ ਮੀਡੀਆ ਹੈ ਸਾਡਾ ਜਾਂ ਇੰਟਰਨੈੱਟ ਹੈ ਉਹਦੇ ਉੱਤੇ ਇਹਦੀ ਨੁਮਾਇੰਦਗੀ ਘੱਟ ਹੈ, ਚੀਜ਼ਾਂ ਕੋਈ ਨਹੀਂ ਨੇ ਸਾਡੇ ਕੋਲ ਉਹਦੇ ਉੱਤੇ ਪਾਉਣ ਵਾਸਤੇ, ਅਤੇ ਤੁਸੀਂ ਸਾਨੂੰ ਕੁਝ ਫੰਡ ਦਿਓ, ਅਸੀਂ ਇਹਦੇ ਵਾਸਤੇ ਵੈਬਸਾਈਟ ਬਣਾਈਏ, ਮੋਬਾਈਲ ਐਪ ਬਣਾਈਏ। ਸੋ ਉਹਨਾਂ ਨੇ ਸਾਡਾ ਇਹ ਜਿਹੜਾ ਪ੍ਰਪੋਜ਼ਲ ਸੀ ਉਹਨੂੰ ਐਕਸੈਪਟ ਕੀਤਾ। ਪਿਛਲੇ ਸਾਲ ਜੂਨ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਕੰਮ ਸ਼ੁਰੂ ਕਰ ਦਿਓ। ਅਸੀਂ ਹੁਣ ਇਸ 'ਤੇ ਕੰਮ ਸ਼ੁਰੂ ਕੀਤਾ ਹੋਇਆ ਔਰ ਇਸ ਜੂਨ ਦੇ ਵਿੱਚ ਇਨਸ਼ਾਅੱਲਾ ਸਾਡਾ ਕੰਮ ਮੁਕੰਮਲ ਹੋਣ ਜਾ ਰਿਹਾ ਹੈ।
ਅਸੀਂ ਅੱਖਰ ਪੰਜਾਬ ਦੇ ਨਾਂ ਤੋਂ ਇੱਕ ਵੱਡੀ ਵੈਬਸਾਈਟ ਬਣਾ ਰਹੇ ਹਾਂ। ਵਾਹ, ਸਾਡਾ ਇਹ ਟੀਚਾ ਸੀ, ਸਾਡਾ ਇਹ ਟੀਚਾ ਸੀ ਕਿ ਜਿਵੇਂ ਰੇਖਤਾ ਹੈ ਇੱਕ ਵੱਡੀ ਵੈਬਸਾਈਟ, ਇਸੇ ਤਰ੍ਹਾਂ ਦੀ ਜਾਂ ਇਸ ਤੋਂ ਵੀ ਵਧੀਆ ਇੱਕ ਅਜਿਹੀ ਵੈਬਸਾਈਟ ਹੋਵੇ ਜਿਸ 'ਤੇ ਪੂਰੇ ਪੰਜਾਬ ਦੇ ਅਸੀਂ ਕਿਸੇ ਵੀ ਜ਼ਿਲ੍ਹੇ ਨੂੰ ਸਰਚ ਕਰੀਏ ਅਤੇ ਉਸ ਜ਼ਿਲ੍ਹੇ ਦੇ ਜਿਹੜੇ ਜਿੰਨੇ ਲਿਖਾਰੀ ਨੇ ਮਾਂ ਬੋਲੀ ਦੇ, ਉਹ ਚਾਹੇ ਸ਼ਾਇਰ ਹੋਣ ਜਾਂ ਉਹ ਨਾਵਲ ਨਿਗਾਰ ਹੋਣ, ਕਹਾਣੀਕਾਰ ਹੋਣ, ਉਹਨਾਂ ਦੇ ਬਾਰੇ ਸਾਨੂੰ ਮਾਲੂਮਾਤ ਵੀ ਮਿਲੇ ਅਤੇ ਉਹਨਾਂ ਦਾ ਕਲਾਮ ਵੀ ਮਿਲੇ। ਸੋ ਇਸ ਉੱਤੇ ਅਸੀਂ ਕੰਮ ਕਰ ਰਹੇ ਹਾਂ। ਇਸ ਤੋਂ ਵੱਖ ਅਸੀਂ ਕੀ ਕੀਤਾ ਹੈ ਕਿ ਅਸੀਂ ਪੰਜਾਬੀ ਲਰਨਿੰਗ ਦੇ ਲੈਸਨ ਬਣਾ ਰਹੇ ਹਾਂ, ਪੰਜਾਬੀ ਦੇ ਨਾਊਨ, ਅੱਛਾ ਉਸ ਤੋਂ ਇਲਾਵਾ ਪੰਜਾਬੀ ਦੇ ਪ੍ਰਵਰਬ ਬਣਾ ਰਹੇ ਹਾਂ, ਅਖਾਣ, ਮੁਹਾਵਰੇ, ਫਿਰ ਪੰਜਾਬੀ ਦੀ ਗ੍ਰਾਮਰ। ਔਰ ਇਹ ਸਾਰਾ ਜਿੰਨਾ ਕੰਮ ਹੋ ਰਿਹਾ ਹੈ ਇਹ ਅਸੀਂ 4 ਲਿਪੀਆਂ ਵਿੱਚ ਕਰ ਰਹੇ ਹਾਂ ਨਾਲੋਂ ਨਾਲ, ਯਾਨੀ ਇੱਕ ਤਾਂ ਅਸੀਂ ਸ਼ਾਹਮੁਖੀ 'ਚ ਕਰ ਰਹੇ ਹਾਂ, ਉਹੀ ਚੀਜ਼ ਅਸੀਂ ਦਸਤਿਆਬ ਕੀਤੀ ਗੁਰਮੁਖੀ ਵਿੱਚ, ਨਾਲ ਹੀ ਅਸੀਂ ਇਸਤੇਮਾਲ ਕਰ ਰਹੇ ਹਾਂ ਦੇਵਨਾਗਰੀ ਨੂੰ ਅਤੇ ਰੋਮਨ, ਅਤੇ ਇਸ ਤਰ੍ਹਾਂ ਦਾ ਕੰਮ ਹੈ। ਔਰ ਇਹਦੇ ਨਾਲ ਅਸੀਂ ਪੰਜਾਬੀ ਦੀਆਂ ਗੇਮਾਂ ਵੀ ਬਣਾ ਰਹੇ ਹਾਂ। ਹਾਂ, ਵੈਬਸਾਈਟ ਦੇ ਉੱਤੇ ਗੇਮਾਂ ਨੇ ਪੰਜਾਬੀ ਲਰਨਿੰਗ ਦੀਆਂ, ਅਤੇ ਉਹ ਜਿਸ ਤਰ੍ਹਾਂ ਕਾਲਮ ਨੂੰ ਮੈਚ ਕਰਨਾ ਜਾਂ ਇੱਕ ਮਿਸਿੰਗ ਵਰਡ ਹੈ, ਅੱਖਰ ਹੈ, ਉਹਦੇ ਵਿੱਚ ਅੱਖਰ ਭਰਨਾ ਕਿ ਕਿਹੜਾ ਅੱਖਰ ਬਣਾਓਗੇ ਤੇ ਇਹ ਲਫ਼ਜ਼ ਬਣੇਗਾ। ਫਿਰ ਇਹਦੇ ਵਿੱਚ ਅਸੀਂ ਸਾਊਂਡ ਰਿਕਾਰਡਿੰਗ ਵੀ ਪਾ ਰਹੇ ਹਾਂ, ਆਵਾਜ਼ਾਂ, ਯਾਨੀ ਅਗਰ ਅੰਬ ਹੈ ਅਤੇ ਲਿਖਿਆ ਹੋਇਆ ਅੰਬ ਦੇ ਨਾਲ ਇੱਕ ਆਪਸ਼ਨ ਹੈ ਉਹਨੂੰ ਸੁਣਨ ਦਾ ਵੀ, ਕਿ ਆਵਾਜ਼ ਆਏ ਕਿ ਇਹ ਅੰਬ ਹੈ। ਸੋ ਇਸ ਤਰ੍ਹਾਂ ਦੀ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਇਹ ਹੈ ਕਿ ਜਿਤਨਾ ਅਸੀਂ ਉਹਦੇ ਉੱਤੇ ਡਾਟਾ ਪਾਈਏ ਉਹ HTML ਫਾਰਮੈਟ ਦੇ ਵਿੱਚ ਹੋਵੇ, ਤਾਂ ਕਿ ਸਰਚੇਬਲ ਹੋਵੇ। ਕੋਈ ਗੂਗਲ 'ਤੇ ਸਰਚ ਕਰੇ ਜਾਂ ਕਿਸੇ ਵੀ ਸਰਚ ਇੰਜਨ 'ਤੇ ਸਰਚ ਕਰੇ ਅਤੇ ਉਹ ਸਾਡਾ ਕੰਮ ਸਾਹਮਣੇ ਆ ਜਾਵੇ। ਸੋ ਇਹ ਇੱਕ ਸਾਡੇ ਵੱਲੋਂ ਇੱਕ ਕੋਸ਼ਿਸ਼ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੂਰੇ ਪੰਜਾਬ ਦੇ ਸ਼ਾਇਰਾਂ ਨੂੰ, ਲਿਖਾਰੀਆਂ ਨੂੰ ਇਸ ਵੈਬਸਾਈਟ 'ਤੇ ਲੈ ਕੇ ਆਈਏ। ਔਰ ਇਹਦੇ ਵਿੱਚ ਲੋਕਾਂ ਨੇ ਸਾਡੇ ਨਾਲ ਬੜਾ ਤਾਮਨ ਵੀ ਕੀਤਾ ਹੈ, ਕਿਉਂਕਿ ਹਾਲੇ ਤੱਕ ਇਹ ਅਸੀਂ ਵੈਬਸਾਈਟ ਲਾਂਚ ਨਹੀਂ ਕੀਤੀ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਪੂਰੀ ਤਰ੍ਹਾਂ ਭਰਪੂਰ ਹੋ ਜਾਵੇ ਕੰਮ, ਫਿਰ ਅਸੀਂ ਇਹਨੂੰ ਵੈਬਸਾਈਟ 'ਤੇ ਲੈ ਕੇ ਆਈਏ ਸਭ ਦੇ ਸਾਹਮਣੇ। ਅਤੇ ਉਹਦਾ ਇਹ ਹੈ ਕਿ ਅਸੀਂ ਕੰਟਰੋਲ ਆਪਣੇ ਕੋਲ ਰੱਖਿਆ ਤਾਂ ਕਿ ਕੋਈ ਚੀਜ਼ ਜਿਹੜੀ ਹੈ ਨਾ ਅਥੈਂਟਿਸਿਟੀ ਨੂੰ ਬਰਕਰਾਰ ਰੱਖਣ ਵਾਸਤੇ। ਅਤੇ ਇਹ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਕੰਮ ਹੈ ਇਹ ਕੋਈ ਸਾਡੀ ਬੋਲੀ ਨੂੰ ਕੋਈ ਥੋੜ੍ਹਾ ਬਹੁਤ ਕੋਈ ਤਵਾਨਾਈ ਦੇਣ ਦੀ ਕੋਸ਼ਿਸ਼ ਹੈ। ਬਹੁਤ ਅੱਛਾ ਕੰਮ, ਬਹੁਤ ਅੱਛਾ। ਸਵਾਲ ਕਰ ਲਈ? ਹਾਂਜੀ ਸਰ, ਇੱਕ ਤਾਂ ਇਹ ਸਵਾਲ ਹੈ ਕਿ ਜਿਹੜੀ ਵੈਬਸਾਈਟ ਤੁਸੀਂ ਬਣਾ ਰਹੇ ਹੋ ਇਹਦੇ 'ਚ ਕੋਈ ਇਰਾਦਾ ਹੈ ਅੱਗੇ ਜਾ ਕੇ AI ਨੂੰ ਇਨਕਾਰਪੋਰੇਟ ਕਰਨ ਦਾ ਜਾਂ ਉਹਦੀ ਹੈਲਪ ਲੈਣ ਦਾ ਇਨ ਡਿਵੈਲਪਮੈਂਟ ਆਫ ਦਾ ਵੈਬਸਾਈਟ ਜਾਂ ਉਹਨੂੰ ਅੱਗੇ ਰਨਿੰਗ ਲਈ? ਦੂਸਰਾ ਹੈ ਕਿ ਕੋਈ ਸਰਚ ਇੰਜਨ ਆਪਟੀਮਾਈਜ਼ੇਸ਼ਨ ਵਿੱਚ ਕਿ ਤੁਹਾਡਾ ਰਿਜ਼ਲਟ ਜਿਹੜਾ ਉਹ ਗੂਗਲ ਵਿੱਚ ਉੱਤੇ ਸ਼ੋ ਹੋਵੇ, ਇਸ ਤਰ੍ਹਾਂ ਦਾ ਕੋਈ ਮਾਮਲਾ ਵੀ ਕਰ ਰਹੇ ਹੋ? ਤੀਸਰਾ ਹੈ ਕਿ ਦੇਵਨਾਗਰੀ ਅਤੇ ਗੁਰਮੁਖੀ, ਇਹਦੇ ਵਿੱਚ ਤੁਸੀਂ ਕਿਵੇਂ ਫ਼ਰਕ ਕਰ ਰਹੇ ਹੋ? ਮਤਲਬ ਗੁਰਮੁਖੀ, ਸ਼ਾਹਮੁਖੀ ਤੇ ਸਮਝ ਆਉਂਦੀ ਹੈ, ਰੋਮਨਾਈਜੇਸ਼ਨ ਵੀ ਸਮਝ ਆ ਰਹੀ ਹੈ, ਅਤੇ ਦੇਵਨਾਗਰੀ ਅਤੇ ਗੁਰਮੁਖੀ 'ਚ ਕਿਵੇਂ ਫ਼ਰਕ ਕਰ ਰਹੇ ਹੋ? ਦੇਵਨਾਗਰੀ ਦੀ ਕੀ ਵਜ੍ਹਾ ਬਣੀ ਕਿ ਤੁਸੀਂ ਚੌਥਾ ਸਕ੍ਰਿਪਟ ਵੀ ਦੇ ਰਹੇ? ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਇਹ ਇੰਟਰਨੈਟ ਦੀ ਦੁਨੀਆ ਹੈ ਨਾ, ਇਹ ਤਾਂ ਕੋਈ ਸਾਡੀਆਂ ਸਰਹੱਦਾਂ ਦੇ ਅੰਦਰ ਕੈਦ ਦੁਨੀਆ ਨਹੀਂ ਹੈ। ਇਹ ਤੇ ਮਤਲਬ ਹੈ ਕਿ ਦੇਵਨਾਗਰੀ ਇੱਕ ਵੱਡਾ ਸਕ੍ਰਿਪਟ ਹੈ। ਕਰੋੜਾਂ ਦੀ ਆਬਾਦੀ ਜਿਹੜੀ ਹੈ ਨਾ ਉਹ ਦੇਵਨਾਗਰੀ ਨੂੰ ਲਿਖਦੀ ਪੜ੍ਹਦੀ ਹੈ ਪੂਰੇ ਇੰਡੀਆ ਦੇ ਵਿੱਚ, ਲੇਕਿਨ ਖ਼ਾਸ ਤੌਰ 'ਤੇ ਜਿਹੜਾ ਨਾਨ ਮੁਸਲਿਮ ਜਾਂ ਨਾਨ ਸਿੱਖ ਹਿੰਦੂ ਹੈ, ਯਾਨੀ ਜਿਹੜਾ ਉਹ ਦੇਵਨਾਗਰੀ ਲਿਪੀ ਦੇ ਵਿੱਚ ਪੰਜਾਬੀ ਨੂੰ ਲਿਖਦਾ ਪੜ੍ਹਦਾ ਹੈ। ਔਰ ਉਹਨੂੰ ਵੀ ਨਾਲ ਜੋੜਨ ਵਾਸਤੇ ਅਸੀਂ ਇਹ ਜ਼ਰੂਰਤ ਮਹਿਸੂਸ ਕੀਤੀ ਕਿ ਉਹਨੂੰ ਅਸੀਂ ਨਾਲ ਲੈ ਕੇ ਆਈਏ। ਨਹੀਂ, ਉਹ ਮਤਲਬ ਸਵਾਲ ਹੈ ਸੀ ਕਿ ਜਿੰਨੀਆਂ ਵੀ ਤੁਹਾਡੀ ਰੋਮੈਂਸ ਲੈਂਗੁਏਜਸ ਨੇ ਨਾ, ਫਰੈਂਚ ਹੋ ਗਈ, ਇੰਗਲਿਸ਼ ਹੋ ਗਈ, ਜਿਹੜੀਆਂ ਵੀ ਨੇ ਉਹ ਸਾਰੀਆਂ ਰੋਮਨ ਸਕ੍ਰਿਪਟ ਨੇ ਨਾ। ਇਸੇ ਤਰ੍ਹਾਂ ਦੇਵਨਾਗਰੀ ਜਾਂ ਗੁਰਮੁਖੀ ਜਿਹੜੀ ਹੈ ਉਹ ਵੀ ਬੇਸਿਕਲੀ ਤੇ ਸੰਸਕ੍ਰਿਤ ਸਕ੍ਰਿਪਟ ਇੱਕ ਹੀ ਸਕ੍ਰਿਪਟ ਵਿੱਚ ਹੈ ਨਾ। ਸਕ੍ਰਿਪਟ ਅਗਰ ਕਿਹਾ ਜਾਏ, ਗੱਲ ਕੀਤੀ ਜਾਏ ਨਾ, ਜਿਵੇਂ ਅਰਬੀ, ਫਾਰਸੀ ਔਰ ਉਰਦੂ ਜਾਂ ਸ਼ਾਹਮੁਖੀ ਜਿਹੜਾ ਉਹ ਸਕ੍ਰਿਪਟ ਜਿਹੜਾ ਪਰਸ਼ੀਓ, ਅਰੈਬਿਕ ਜਾਂ ਇੱਕ ਹੀ ਸਕ੍ਰਿਪਟ ਹੈ। ਮੈਂ ਸਮਝ ਰਹੇ ਹੋ ਮੈਂ ਮਤਲਬ ਜੋ ਕਹਿਣਾ ਚਾਹ ਰਿਹਾ ਕਿ ਜਿਵੇਂ ਫ੍ਰੈਂਚ, ਇੰਗਲਿਸ਼ ਵਗੈਰਾ ਤਰ੍ਹਾਂ। ਮੈਂ ਇਸ ਦਾ ਜਵਾਬ ਦੇਣਾ ਚਾਹਾਂ, ਜਿਤਨੇ ਵੀ ਹਿੰਦੁਸਤਾਨ ਦੀਆਂ ਲਿਪੀਆਂ ਨੇ ਨਾ, ਚਾਹੇ ਉਹ ਬੰਗਾਲੀ ਹੈ, ਚਾਹੇ ਉਹ ਗੁਜਰਾਤੀ ਹੈ, ਇਹਨੂੰ ਕਿਹਾ ਜਾਂਦਾ ਹੈ ਬ੍ਰਾਹਮਿਕ ਸਕ੍ਰਿਪਟ। ਇਹਦੇ ਵਾਸਤੇ ਜਿਹੜੀ ਇਸਤਲਾਹ ਹੈ ਨਾ ਉਹ ਬ੍ਰਾਹਮਿਕ ਸਕ੍ਰਿਪਟ ਹੈ। ਅਤੇ ਇਹ ਸਾਰੀਆਂ ਲਿਪੀਆਂ ਉਹਦੇ ਵਿੱਚੋਂ ਹੀ ਵੱਖਰੀਆਂ ਵੱਖਰੀਆਂ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਸਾਂਝ ਬਣਦੀ ਹੈ। ਸੋ ਲੇਕਿਨ ਚੂੰਕਿ ਉਹ ਵੱਖ ਵੱਖ ਨੇ ਔਰ ਜਿਹੜੇ ਗੁਰਮੁਖੀ ਲਿਖਦੇ ਨੇ ਉਹ ਦੇਵਨਾਗਰੀ ਨਹੀਂ ਲਿਖਦੇ ਮਿਸਾਲ ਦੇ ਤੌਰ 'ਤੇ, ਜਾਂ ਜਿਹੜੇ ਦੇਵਨਾਗਰੀ ਲਿਖਦੇ ਨੇ ਉਹ ਗੁਰਮੁਖੀ ਨਹੀਂ ਲਿਖਦੇ। ਸੋ ਇਹਨਾਂ ਨੂੰ ਇਕੱਠਾ ਕਰਨ ਵਾਸਤੇ ਔਰ ਬਾਕੀਆਂ ਨੂੰ ਵੀ ਦੱਸਣ ਵਾਸਤੇ ਕਿ ਇਹ ਲਫ਼ਜ਼ਾਂ ਨੂੰ ਅਸੀਂ ਕਿਸ ਤਰ੍ਹਾਂ ਇਹਦਾ ਉਚਾਰਨ ਕਰ ਸਕਦੇ ਹਾਂ। ਅਤੇ ਟਰਾਂਸਲੇਸ਼ਨ ਹੋਏਗੀ ਜਾਂ ਸਿਰਫ ਸਕ੍ਰਿਪਟ ਚੇਂਜ ਹੋਏਗਾ? ਇਹ ਸਕ੍ਰਿਪਟ ਚੇਂਜ ਹੋਏਗਾ, ਟਰਾਂਸਲੇਸ਼ਨ ਨਹੀਂ ਹੋਏਗੀ? ਨਹੀਂ, ਟਰਾਂਸਲੇਸ਼ਨ ਨਹੀਂ ਹੋਏਗੀ। ਠੀਕ ਹੈ। ਦੂਸਰਾ,
ਅਸੀਂ ਗੁਰਮੁਖੀ ਦੇ ਵਿੱਚ ਖਾਸ ਤੌਰ ਤੇ ਮੈਂ ਦੇਖਿਆ, ਮੈਂ ਖੁਦ ਵੀ ਕੀਤਾ ਹੈ, ਅਸੀਂ ਵਾਇਸ ਟਾਈਪਿੰਗ ਕਰ ਸਕਦੇ ਹਾਂ। ਅਸੀਂ ਗੁਰਮੁਖੀ ਦਾ ਫੌਂਟ Voice ਲਾ typing ਕੇ ਹੋ ਜਾਏਗੀ। ਹਾਂ, ਤੇ ਇਹਦੇ ਵਿੱਚ ਸਾਨੂੰ ਅਜੇ ਲੋੜ ਹੈ ਕਿ ਸ਼ਾਹਮੁਖੀ ਦੇ ਵਿੱਚ ਅਸੀਂ ਵਾਇਸ ਟਾਈਪਿੰਗ ਵਾਲੇ ਪਾਸੇ ਧਿਆਨ ਦਈਏ ਤਾਂ ਕਿ ਇਹ ਆਸਾਨੀ ਸਾਨੂੰ ਮਿਲ ਸਕੇ। ਤੇ ਸਰ AI ਤੇ SEO ਸਰਚ ਇੰਜਨ ਆਪਟੀਮਾਈਜੇਸ਼ਨ ਜਾਂ AI ਨੂੰ ਵਰਤਣ ਹਾਂਜੀ। ਦਾ ਕੋਈ ਇਰਾਦਾ ਹੋਵੇ ਅੱਗੇ, ਕੋਈ ਕੀ ਪਲਾਨ ਹੈ? ਅੱਗੇ ਹੋਏਗਾ, ਤਕਰੀਬਨ 3 ਸਾਲ ਤੋਂ ਬਾਅਦ ਅਸੀਂ ਇਸ ਪਾਸੇ ਆਵਾਂਗੇ। ਠੀਕ। ਹਾਂ, ਫਿਲਹਾਲ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਡਾਟਾ ਅਵੇਲੇਬਲ ਹੋਵੇ ਉਹ ਟਾਈਪ ਫਾਰਮ ਦੇ ਵਿੱਚ, HTML ਫਾਰਮ ਦੇ ਵਿੱਚ ਅਸੀਂ ਆਪਣੇ ਵੈਬਸਾਈਟ ਤੇ ਲੈ ਆਈਏ ਤਾਂ ਕਿ ਉਹਨੂੰ ਲੱਭਿਆ ਜਾ ਸਕੇ, ਕੋਈ ਵੀ ਸਰਚ ਕਰਦਾ ਹੈ ਉਹ ਲੱਭ ਸਕੇ। ਵਧੀਆ ਹੋਵੇ।